10ਵੀਂ ਫੇਲ ਮਾਵਾਂ, ਉਹ 10ਵੀਂ ਫੇਲ ਮਾਵਾਂ ਕਿ ਜਿਨ੍ਹਾਂ ਨੇ ਮੈਟ੍ਰਿਕ ਤਾਂ ਜਿਨ੍ਹਾਂ ਕੋਲ ਹੋਈ ਨਹੀਂ, ਜਿਨ੍ਹਾਂ ਦੇ ਵਿੱਚ ਇੱਕ ਕੀੜਾ ਮੈਂ ਕਹੂੰਗਾ ਕਿ ਕੀੜਾ ਟੂਚੇ ਖਾਂ ਬਣਨ ਦਾ, ਵੱਡੀਆਂ ਬਣਨ ਦਾ, ਜਿਨ੍ਹਾਂ ਨੇ ਆਪ ਵੀ ਨਾ ਪੰਜਾਬੀ ਬੋਲੀ, ਜਿਨ੍ਹਾਂ ਨੇ ਆਪਣੇ ਜਵਾਕਾਂ ਨੂੰ ਵੀ ਨਾ ਬੋਲਣ ਦਿੱਤੀ। 25 ਤੋਂ 30 ਲੱਖ ਬੰਦਿਆਂ ਦੀ ਰਿਪੋਰਟ ਮੇਰੇ ਕੋਲ ਆ, ਲੋਕ ਸਜਾਕ ਵਾਲੇ ਨੇ ਰਿਪੋਰਟ ਕੱਢੀ ਆ। ਪਹਿਲਾ ਜ਼ਿਲ੍ਹਾ ਜਿਹੜਾ ਆਉਂਦਾ ਨਾ ਜਿਹਦੇ ਸਿਰ ਤੇ ਪੰਜਾਬ ਦੀ ਪੱਗ ਹੈ, ਜਿਹਦੇ ਤੇ ਪੰਜਾਬ ਨੂੰ ਬੜਾ ਮਾਣ ਹੈ, ਜਿਹਨੂੰ ਪੰਜਾਬ ਦਾ ਦਿਲ ਕਿਹਾ ਜਾਂਦਾ, ਉਹ ਹੈ ਲਾਹੌਰ। ਪਿੰਡ ਦੇ ਵਿੱਚ ਰਹਿਣ ਵਾਲਾ ਹਰ ਬੰਦਾ ਜਿਹੜਾ ਛੋਟੀ ਬਰਾਦਰੀ ਦਾ, ਉਹਨੂੰ ਇਹ ਚਾਹ ਹੁੰਦਾ ਹੈ ਕਿ ਮੇਰੀ ਬਰਾਦਰੀ ਵੱਡੀ ਹੋਵੇ। 11 ਲੱਖ ਬੰਦਾ ਲਾਹੌਰ ਦੇ ਵਿੱਚੋਂ ਪੰਜਾਬੀ ਮਾਂ ਬੋਲੀ ਛੱਡ ਚੁੱਕਿਆ। ਜਦੋਂ ਤੂੰ ਰੋਡੇ ਗਿਆ ਉਦੋਂ ਕਿਵੇਂ ਗਿਆ ਸੀ, ਕੀ ਹੋਇਆ? ਇੱਥੇ ਆ ਭਾਈ ਦੇ ਨਾਲ ਇੱਥੇ ਬਹਿ ਤਾਂ ਸਹੀ। ਆਉਂਦੇ ਨੇ ਸਾਹੀਵਾਲ, ਉਕਾੜਾ ਤੇ ਪਾਕਪਤਨ। ਘੱਟੋ ਘੱਟ ਇੱਥੋਂ ਸਵਾ ਲੱਖ ਬੰਦਾ ਆਪਣੀ ਪੰਜਾਬੀ ਮਾਂ ਬੋਲੀ ਛੱਡ ਚੁੱਕਿਆ। ਪਰਾਈ ਜੰਜ ਤੇ ਆਮਕ ਨੱਚੇ। ਮਹੱਲੇ ਦੇ ਵਿੱਚ ਕਿਸੇ ਦਾ ਵਿਆਹ ਹੋਵੇ, ਨੁੱਕਰ ਤੇ ਖਲੋ ਕੇ ਉਰਦੂ ਬੋਲਦੀਆਂ ਹੋਣਗੀਆਂ ਐਵੇਂ ਧੱਕੇ ਨਾਲ, ਵੀ ਤੂੰ ਕਿਧਰ ਸੌਣਾ ਉਹਨਾਂ ਨੂੰ, ਤੇਰਾ ਕੀ, ਤੇਰੇ ਮਾਮੇ ਦਾ ਪੋਤਰਾ ਵਿਆਹ ਉੱਤੇ। ਇਹਨੂੰ ਵੱਢ ਕੇ ਇਹਦੀ ਜਿਹੜੀ ਅੱਖ ਆ ਨਾ, ਆਹ ਅੱਖ ਮੈਂ ਤੁਹਾਨੂੰ ਵਿਖਾ ਦਿਆਂ, ਆਹ ਜਿਹੜੀ ਅੱਖ ਇਹਨੇ ਫੁੱਟਣਾ ਹੁੰਦਾ, ਯਾਨੀ ਕਿ ਇੱਕ ਇੱਥੋਂ ਮਾਰਨੀ ਟੋਕੀ, ਇੱਕ ਮਾਰਨੀ ਇੱਥੋਂ, ਯਾਨੀ ਕਿ 2 ਜਾਂ 3 ਅੱਖਾਂ ਰਹਿਣ। ਹਾਂਜੀ ਬਾਬਿਓ, ਕਿਦਾਂ ਕੀ ਹਾਲ ਆ? ਤਗੜੇ ਹੋ ਸਾਰੇ? ਅੱਜ ਗੱਲ ਇੱਕ ਬੜੀ ਜ਼ਰੂਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਸੁਬਾਹ ਤਕਰੀਬਨ ਕੋਈ ਟਾਈਮ ਹੋ ਗਿਆ ਨਾ, ਆਪਣੇ ਕੋਲੇ 6:51 7 ਵਜਦੇ ਪਏ ਤੇ ਆਪਾਂ ਪਹੁੰਚ ਗਏ ਖੇਤ, ਕਿਉਂਕਿ ਅੱਜ ਲਾਉਣਾ ਕਮਾਂਦ। ਇਹ ਖੇਲੀਆਂ ਨਿਕਲੀਆਂ ਪਈਆਂ ਨੇ, ਖੇਲੀਆਂ ਵੇਖੋ ਸਿੱਧੀਆਂ ਨੇ ਕਿ ਡਿੰਗੀਆਂ ਨੇ। ਸਾਡਾ ਜਿਹੜਾ ਡਰਾਈਵਰ ਹੈ ਨਾ, ਉਹਦੀ ਇੱਕ ਜਿਹੜੀ ਬੈਟਰੀ ਉਹ ਲੂਜ਼ ਹੈ, ਅੱਖ ਮਤਲਬ ਕਿ ਥੋੜੀ ਜਿਹੀ ਉਹ ਡਿੰਗੀਆਂ ਵੀ ਕੱਢ ਦਿੰਦਾ ਹੁੰਦਾ, ਲੇਕਿਨ ਆਹ ਬਹੁਤ ਸੋਹਣੀਆਂ ਸਿੱਧੀਆਂ ਕੱਢੀਆਂ ਨੇ ਉਹਨੇ। ਤੇ ਆਹ ਬੇਲੀ ਆਪਣਾ ਕੁਰਲੀਜੈਂਟ ਹੈ। ਇੰਝ ਕਿਵੇਂ ਖਲੋਤਾ ਸਿੱਧਾ ਹੋ ਗਿਆ? ਕਿਵੇਂ ਖਲੋਤਾ ਇੰਝ ਕਿਵੇਂ? ਤਸਵੀਰ ਖਿਚਾਉਣ ਲੱਗਾ? ਪਾਸਪੋਰਟ ਤੇ ਲਵਾਉਣੀ ਨਹੀਂ, ਉਦਾਂ ਘਰ ਦੀ ਕਬੱਡੀ ਵਾਲਿਆਂ ਨੂੰ ਇੱਧਰਲੇ ਪਾਸੇ ਖਲੋ, ਇੱਥੇ ਖਲੋ, ਇੱਥੇ ਤੂੰ ਚਿੱਟਾ ਆਵੇਂਗਾ। ਕਬੱਡੀ ਵਾਲਿਆਂ ਨੂੰ ਕੀ ਕਰਨਾ? ਕਬੱਡੀ ਖੇਡਣ ਵਾਸਤੇ ਮੁੰਡਿਆਂ ਦੇ ਵੀ ਲਾਈਕ ਕਰਦੀ। ਸਹੀ ਹੈ, ਕਬੱਡੀ ਖੇਡਣ ਵਾਸਤੇ ਵੀਡੀਓ ਲਾਈਕ ਕਰਦੇ ਆ। ਲਾਈਕ ਕਰਦੇ, ਵਿਖਾਉਣੀ ਨਹੀਂ ਕਿਸੇ ਨੂੰ, ਲਾਈਕ ਕਰਦੀ। ਕਿਹਨੂੰ ਵਿਖਾਉਣੀ? ਸਾਰਿਆਂ ਨੂੰ ਸੈਂਡ ਕਰਦੀ, ਪੂਰੇ ਪੰਜਾਬ ਨੂੰ। ਹਾਂ ਠੀਕ ਹੋ ਗਿਆ। ਬੋਲਾ ਕੀ ਬੋਲ? ਕਬੱਡੀ ਖੇਡਦੇ ਯਾਰ, ਗੁਜਰਾਂ ਦੇ ਪੁੱਤੇ ਤੇ ਖੇਡਦੇ ਯਾਰ, ਸਾਰੇ ਜਾਪੇ ਕਰਦੇ ਸਾਰੇ। ਥੋੜਾ ਉੱਚੀ ਬੋਲ। ਅਲੀ ਤੇ ਸੱਦੂ ਤੇ ਛੱਪੂ ਉਹ ਟੂਟੀ ਮਾਟਾ ਪਾਲਾ ਸ਼ੇਖ ਬਸ, ਇਹ ਸਾਰੇ ਤੇਰੇ ਬੇਲੀ ਨੇ। ਬਲੋਚ ਹੈ ਵੀਡੀਓ? ਲੈ ਦੱਸ, ਚੈੱਕ ਕਰ ਜਿੱਥੇ ਚੱਲ, ਦੱਸ ਕਿੱਥੇ ਘੱਲਣੀ ਵੀਡੀਓ? ਤੂੰ ਘੱਲਦੀ ਉਹਨਾਂ ਨਾਲ ਸੈਂਡ ਕਰਦੀ ਉਹਨਾਂ ਨੇ। ਕਿਹਨਾਂ ਨੂੰ? ਪਲੇਅਰਾਂ ਨੂੰ ਕਰਦੀ ਨਾਲ, ਕਬੱਡੀ ਵਾਲੇ ਪਲੇਅਰਾਂ ਨੂੰ ਕਰਦੇ ਆ। ਚਲੋ ਠੀਕ ਹੋ ਗਿਆ। ਤੂੰ ਖੇਡਣਾ ਕਬੱਡੀ ਛੱਡਤੀ? ਖੇਡਦਾ ਤੇ ਰੋਟੀ ਵਿਖਾ ਕਿੱਥੇ ਰੱਖੀ ਹੋ? ਅੱਜ ਤਾਂ ਯਾਰ 6 ਵਜੇ ਨੇ, ਤੂੰ ਹੁਣ ਖਾ ਕੇ ਆਇਆ ਘਰੋਂ ਤੇ ਹੁਣ ਫਿਰ ਤੂੰ ਨਾਲ ਰੋਟੀ ਚੱਕੀ ਲੈ ਹੀ ਆਈ ਦੀ। ਭੁੱਖ ਲੱਗ ਹੀ ਜਾਂਦੀ। ਓਏ ਹੋਏ ਨਹੀਂ ਤੇ ਤੂੰ ਅੱਗੇ ਕੀ ਆਂਦਾ ਪਿਆ ਸੀ? ਕਮਾਂਦ ਨੂੰ ਲਾਉਣਾ, ਕਮਾਂਦ ਲਾਉਣਾ ਨਹੀਂ, ਅੱਗੇ ਬੜਾ ਰੋਕ ਕੇ ਆਂਦਾ ਪਿਆ ਸੀ, ਲੱਗ ਹੀ ਜਾਣਾ, ਮੁੱਕ ਹੀ ਜਾਣਾ। ਚੱਲ ਠੀਕ ਹੈ ਬਸ, ਠੀਕ ਹੈ ਚਾੜ ਦੇ। ਚਲੋ ਠੀਕ ਹੋ ਗਿਆ, ਚਾੜ ਦੇ। ਤੂੰ ਕਿਹਦਾ ਸਪੋਰਟਰ? ਇਮਰਾਨ ਖਾਨ ਦਾ ਕਿ ਮਰੀਓ ਨਵਾਜ਼ ਦਾ? ਕੋਈ ਪਤਾ ਨਹੀਂ। ਖਾਨ ਬਹਾਦਰ ਦਾ ਸਟੋਪਰ ਕਹਿਣ ਲੱਗਾ ਸੀ ਯਾਰ, ਮੈਂ ਸਪੋਰਟਰ ਆ ਖਾਨ ਬਹਾਦਰ ਦਾ। ਬੇਲੀ ਆਪਣਾ ਇਹ ਯਾਰ ਸਾਊ ਬੰਦਾ ਬਿਲਕੁਲ ਸਿਰੇ ਦਾ। ਆ ਇੱਧਰ ਨਾ ਪਟੜੇ ਨਿਕਲੇ ਪਏ ਮਕਈ ਦੇ, ਚੋਪਿਆਂ ਵਾਲੀ ਮਕਈ ਲਾਉਂਦੇ ਪਏ ਬੇਲੀ ਆਪਣੇ ਗੁਆਂਢੀ, ਤੇ ਆਪਾਂ ਲਾਉਂਦੇ ਪਏ ਕਮਾਂਦ ਉਹ ਪਰਲੀ ਸਾਈਡ ਤੇ ਨਾ। ਇੱਕ ਮਿੰਟ ਖਲੋ ਜਾ। ਕਿਹੜਾ? ਇਹ ਮੋਬਾਈਲ ਹੀ। ਹਾਂ ਉਹ ਇੱਕ ਮਿੰਟ ਖਲੋ ਜਾ, ਦੱਸਦੀ ਹੈ ਬੰਦਿਆਂ ਨੂੰ ਵੀ ਉਹ ਜਿਹੜਾ ਸਾਰਾ ਕਮਾਂਦ ਨਾ ਉਹ ਆਪਾਂ ਲਾ ਲਿਆ। ਉਹ ਐਸ ਬੇਲੀ ਨੇ ਲਾਇਆ 5 ਕਿੱਲੇ ਕਮਾਂਦ ਦੇ ਉੱਤੇ। ਆਹ ਹੁਣ ਬਾਕੀ ਲੱਗਦਾ ਵਾ ਅੱਧੇ ਨੂੰ ਪਾਣੀ ਲੱਗ ਗਿਆ ਤੇ ਅੱਧੇ ਨੂੰ ਹੁਣ ਲੱਗਣਾ। ਹੁਣ ਪੁੱਛ ਕੀ ਪੁੱਛਦਾ ਸੀ? ਪੁੱਛ। ਸਹੀ ਕਮਾਂਦ ਲੱਗ ਗਿਆ ਹੈ ਨਾ? ਹਾਂ ਸਹੀ ਲੱਗ ਗਿਆ। ਆ ਵੀ ਲੱਗ ਜਾਣਾ, ਇਹ ਵੀ ਮੁੱਕ ਜਾਣਾ ਲੱਗ ਕੇ। ਅੱਗੇ ਬੜਾ ਢਿੱਲਾ ਜਿਹਾ ਮੂੰਹ ਕਰਕੇ ਉਹਨਾਂ ਦਾ ਲੱਗ ਹੀ ਜਾਣਾ ਯਾਰ, ਮੁੱਕ ਹੀ ਜਾਣਾ ਹੈ। ਤੂੰ ਬਸ ਕਰ ਦੇਤੀ। ਬਸ ਆ ਬਾਹਰ ਹੈ ਆਪਣਾ, ਤੇਰਾ ਇੱਥੇ ਨਿਜ਼ਾਮ ਚੱਲ ਜਾਂਦਾ। ਆਪਣਾ ਇੱਥੇ ਨਿਜ਼ਾਮ ਚੱਲਦਾ ਵੀ ਪਿਆ। ਆਹੋ ਉਹ ਤਾਂ ਐਵੇਂ ਸ਼ੌਕ ਦੀਆਂ ਮੰਗਾਂ ਸੀ ਜਿਹੜੀਆਂ ਪਾਈਆਂ ਸੀ ਬਾਹਰ ਵਾਲੀਆਂ। ਆਹੋ ਤੇ ਗੱਲ ਬੜੀ ਡਾਢੀ ਜ਼ਰੂਰੀ ਹੈ ਬਾਬੇ। ਹੁਣ ਗੱਲ ਤੁਸੀਂ ਸੁਣਨੀ ਆ ਪੂਰੀ। ਤੇ ਇੱਕ ਵਾਰੀ ਲੇਬਰ ਆ ਲਏ ਤੇ
ਬੀ ਸ਼ਿਵਰਨਾ ਸ਼ੁਰੂ ਕਰ ਦਈਏ ਕਮਾਨ ਦਾ, ਫੇਰ ਕਰਦੇ ਹਾਂ ਗੱਲ। ਅੱਛਾ, ਜ਼ਰੂਰੀ ਗੱਲ ਮੈਂ ਤੁਹਾਡੇ ਨਾਲ ਇਹ ਸਾਂਝੀ ਕਰਦਾ ਪਿਆ ਸੀ ਕਿ 2017 ਤੋਂ ਲੈ ਕੇ 2023 ਤੱਕ ਲਹਿੰਦੇ ਪੰਜਾਬ ਪਾਕਿਸਤਾਨ ਦੇ ਵਿੱਚ 25 ਤੋਂ 30 ਲੱਖ ਪੰਜਾਬੀਆਂ ਨੇ ਆਪਣੀ ਬੋਲੀ ਛੱਡੀ ਹੈ। ਅਕਸਰ ਬੰਦੇ ਮੈਨੂੰ ਕਹਿੰਦੇ ਨੇ ਕਿ ਅੰਜਰਾ ਤੂੰ ਕੀ ਰੌਲਾ ਪਾਉਂਦਾ ਰਹਿਣਾ, ਕੀ ਐਵੇਂ ਕਿਹੜਾ ਬੋਲੀ ਨੂੰ ਅੱਗ ਲੱਗੀ ਆ, ਤੇ ਹਰ ਵਲੌਗ ਹਰ ਵੀਡੀਓ ਤੇਰੀ ਬੋਲੀ ਤੇ ਪੰਜਾਬ ਤੇ ਹੁੰਦੀ ਹੈ, ਤੇ ਕਿਉਂ ਇੰਨਾ ਬੋਲਦਾ ਰਹਿਣਾ। ਤੇ ਮੈਂ ਉਹਨਾਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਇੰਨਾ ਬੋਲਦੇ ਹਾਂ, ਮੈਂ ਇੰਨਾ ਬੋਲਦਾ, ਲੋਕਾਂ ਨੂੰ ਦੱਸਦਾ ਸਮਝਾ ਥੱਕ ਗਿਆ, ਲੇਕਿਨ ਲੋਕਾਂ ਨੇ ਕਦੀ ਸੁਣਿਆ ਵੇਖਿਆ ਹੀ ਨਹੀਂ। ਲੋਕਾਂ ਦੀ ਪ੍ਰਾਇੋਰਟੀ ਨਹੀਂ ਰਹੀ ਜ਼ੁਬਾਨ। 25 ਤੋਂ 30 ਲੱਖ ਬੰਦਿਆਂ ਦੀ ਰਿਪੋਰਟ ਮੇਰੇ ਕੋਲ ਆ, ਲੋਕ ਸਜਾਗ ਵਾਲੇ ਨੇ ਰਿਪੋਰਟ ਕੱਢੀ ਆ, ਤੇ ਬਦਕਿਸਮਤੀ ਦੇ ਨਾਲ ਜਿਹੜਾ ਜ਼ਿਲ੍ਹਾ ਪਹਿਲਾ ਨਾ, ਜ਼ਿਲ੍ਹੇ ਵਾਈਜ਼ ਤੇ ਡਿਵੀਜ਼ਨ ਵਾਈਜ਼ ਉਹਨਾਂ ਰਿਪੋਰਟ ਕੱਢੀ ਆ ਮੇਰੇ ਕੋਲ, ਤੁਹਾਨੂੰ ਦੱਸਦਾ। ਪਹਿਲਾ ਜ਼ਿਲ੍ਹਾ ਜਿਹੜਾ ਆਉਂਦਾ ਨਾ, ਜਿਹਦੇ ਸਿਰ ਤੇ ਪੰਜਾਬ ਦੀ ਪੱਗ ਹੈ, ਜਿਹਦੇ ਤੇ ਪੰਜਾਬ ਨੂੰ ਬੜਾ ਮਾਣ ਹੈ, ਜਿਹਨੂੰ ਪੰਜਾਬ ਦਾ ਦਿਲ ਕਿਹਾ ਜਾਂਦਾ, ਉਹ ਹੈ ਲਾਹੌਰ। ਹਰ 11ਵੇਂ ਬੰਦੇ ਨੇ ਉੱਥੇ ਆਪਣੀ ਪੰਜਾਬੀ ਮਾਂ ਬੋਲੀ 2017 ਤੋਂ ਲੈ ਕੇ 2023 ਦੇ ਸੈਂਸਸ ਦੇ ਵਿੱਚ ਮਾਂ ਬੋਲੀ ਪੰਜਾਬੀ 'ਤੇ ਟਿਕ ਨਹੀਂ ਕੀਤਾ। ਉਹਨਾਂ ਕਿਹਾ ਸਾਡੀ ਮਾਦਰੀ ਜ਼ੁਬਾਨ ਉਰਦੂ ਹੈ। 11 ਲੱਖ ਬੰਦਾ ਲਾਹੌਰ ਦੇ ਵਿੱਚੋਂ ਪੰਜਾਬੀ ਮਾਂ ਬੋਲੀ ਛੱਡ ਚੁੱਕਿਆ। ਦੂਜੇ ਨੰਬਰ 'ਤੇ ਜਿਹੜਾ ਜ਼ਿਲ੍ਹਾ ਆਉਂਦਾ ਪਿਆ ਨਾ, ਉਹ ਰਾਵਲਪਿੰਡੀ ਹੈ। 4 ਲੱਖ ਬੰਦਾ ਉੱਥੋਂ ਪੰਜਾਬੀ ਮਾਂ ਬੋਲੀ ਛੱਡ ਚੁੱਕਿਆ। ਤੇ ਜੇਕਰ ਮੈਂ ਗੱਲ ਕਰਾਂ ਫੈਸਲਾਬਾਦ ਦੀ, ਗੁਜਰਾਂਵਾਲੇ ਦੀ, ਉੱਥੇ 2-2 ਲੱਖ ਬੰਦਾ, ਹਾਲਾਂਕਿ ਫੈਸਲਾਬਾਦ ਜਿਹੜਾ ਉਹ ਸਰਕਾਰ ਇੱਕ ਖਾਲਸ ਪੰਜਾਬੀ ਸ਼ਹਿਰ ਆ, 2-2 ਲੱਖ ਬੰਦਾ ਪੰਜਾਬੀ ਮਾਂ ਬੋਲੀ ਛੱਡ ਚੁੱਕਿਆ। ਤੇ ਜੇ ਸਰਕਾਰ ਮੈਂ ਸ਼ੇਖੂਪੁਰਾ ਤੇ ਸਰਗੋਧਾ ਦੀ ਗੱਲ ਕਰਾਂ ਤਾਂ 1.5 ਲੱਖ ਬੰਦਾ ਪੰਜਾਬੀ ਮਾਂ ਬੋਲੀ ਛੱਡ ਚੁੱਕਿਆ, ਤਾਂ ਉਹਨਾਂ ਆਪਣੀ ਮਾਂ ਬੋਲੀ ਉਰਦੂ ਕਰਵਾਈ ਹੈ। ਤੇ ਜੇਕਰ ਮੈਂ ਸਿਆਲਕੋਟ ਦੀ ਗੱਲ ਕਰਾਂ ਤਾਂ 1 ਲੱਖ ਪੰਜਾਬੀ ਆਪਣੀ ਮਾਂ ਬੋਲੀ ਇਹਨਾਂ ਸੈਂਸਾਂ ਦੇ ਵਿੱਚ ਛੱਡ ਚੁੱਕਿਆ ਕਿ ਸਾਡੀ ਪੰਜਾਬੀ ਬੋਲੀ ਮਾਂ ਨਹੀਂ ਹੈ, ਸਾਡੀ ਮਾਂ ਬੋਲੀ ਜਿਹੜੀ ਆ ਉਹ ਉਰਦੂ ਹੈ। ਇਸੇ ਤਰ੍ਹਾਂ ਅਗਰ ਮੈਂ ਅੱਗੇ ਜਾਵਾਂ, ਸਾਹੀਵਾਲ ਡਿਵੀਜ਼ਨ ਦੀ ਗੱਲ ਕਰਾਂ, 3 ਜ਼ਿਲ੍ਹੇ ਆਉਂਦੇ ਨੇ, ਸਾਹੀਵਾਲ, ਉਕਾੜਾ ਤੇ ਪਾਕਪਤਨ। ਘੱਟੋ ਘੱਟ ਇੱਥੋਂ 1.25 ਲੱਖ ਬੰਦਾ ਆਪਣੀ ਪੰਜਾਬੀ ਮਾਂ ਬੋਲੀ ਛੱਡ ਚੁੱਕਿਆ। ਜੇ ਮੈਂ ਮਲਤਾਨ ਦੀ ਗੱਲ ਕਰਾਂ ਤੇ ਹਰ 10ਵੇਂ ਬੰਦੇ ਨੇ ਉੱਥੇ ਪੰਜਾਬੀ ਮਾਂ ਬੋਲੀ ਛੱਡੀ ਹੈ। ਕਿਸੇ ਨੇ ਉਰਦੂ ਕਰਵਾਈ ਹੈ ਆਪਣੀ ਬੋਲੀ, ਕਿਸੇ ਨੇ ਫੇਕ ਜਿਹੜੀਆਂ ਨਵੀਆਂ ਜ਼ੁਬਾਨਾਂ ਆਈਆਂ ਨੇ ਉਹ ਕਰਵਾਈਆਂ ਨੇ। ਜੇਕਰ ਮੈਂ ਖਾਨੇਵਾਲ ਦੀ ਗੱਲ ਕਰਾਂ ਤਾਂ ਘੱਟੋ ਘੱਟ 1 ਲੱਖ ਪੰਜਾਬੀ ਆਪਣੀ ਪੰਜਾਬੀ ਮਾਂ ਬੋਲੀ ਛੱਡ ਚੁੱਕਿਆ। ਤੇ ਜੇਕਰ ਮੈਂ ਲੋਧਰਾਂ ਦੀ ਗੱਲ ਕਰਾਂ ਤਾਂ ਉੱਥੇ ਵੀ ਘੱਟੋ ਘੱਟ ਕੋਈ 50,000 ਬੰਦਾ ਆਪਣੀ ਪੰਜਾਬੀ ਮਾਂ ਬੋਲੀ ਛੱਡ ਕੇ ਤੇ ਕੋਈ ਹੋਰ ਜ਼ੁਬਾਨ ਉਹਨਾਂ ਨੇ ਆਪਣੀ ਮਾਂ ਬੋਲੀ ਕਰਵਾਈ ਆ ਸੈਂਸਸ ਦੇ ਵਿੱਚ। ਇਸੇ ਤਰ੍ਹਾਂ ਪੰਜਾਬ ਦੇ ਬਾਕੀ ਜਿੰਨੇ ਡਿਸਟ੍ਰਿਕਟ ਨੇ, ਜਿੰਨੇ ਜ਼ਿਲ੍ਹੇ, ਜਿੰਨੇ ਡਿਵੀਜ਼ਨ ਨੇ, ਉਹਨਾਂ ਦੇ ਵਿੱਚ ਪੰਜਾਬੀਆਂ ਨੇ ਇੱਦਾਂ ਹੀ ਆਪਣੀ ਲੱਖ, 1.5 ਲੱਖ, 2-2 ਲੱਖ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ। ਸਮਝ ਆਈ ਨਾ? ਇਹ ਨਹੀਂ ਕਿ ਅਗਲੇ 10-12 ਜ਼ਿਲ੍ਹੇ ਮੈਂ ਗਿਣਾਏ ਨੇ, ਵਾਹਦ ਇੱਕ ਜ਼ਿਲ੍ਹਾ ਛੱਡ ਕੇ। ਉਹ ਜ਼ਿਲ੍ਹਾ ਕਿਹੜਾ? ਉਹ ਜ਼ਿਲ੍ਹਾ ਬਹਾਵਲ ਨਗਰ, ਫਾਜ਼ਿਲਕਾ ਦੇ ਬਾਰਡਰ ਦੇ ਨਾਲ ਲੱਗਦਾ, ਦਰਿਆ ਚਨਾਹ ਦੀ ਕੱਦੀ ਤੇ ਤਹਿਸੀਲ ਮਿੰਚਨਾਬਾਦ, ਆਪਣਾ ਮਕਲੋੜਗੰਜ। ਇਹ ਜਿਹੜਾ ਏਰੀਆ ਨਾ, ਇਹਨਾਂ ਲੋਕਾਂ ਨੇ ਆਪਣੀ ਮਾਂ ਬੋਲੀ ਪੰਜਾਬੀ ਲਿਖਵਾਈ ਆ, ਔਰ 95% ਇਹਨਾਂ ਆਪਣੀ ਮਾਂ ਬੋਲੀ ਪੰਜਾਬੀ ਲਿਖਵਾਈ ਆ। ਮੈਨੂੰ ਨਹੀਂ ਸਮਝ ਆਉਂਦੀ 5% ਕਿੱਧਰ ਗਿਆ, ਜਾਂ ਤਾਂ 5% ਉਹ ਹਿਜਰਤ ਕਰ ਗਏ ਨੇ, ਉੱਥੋਂ ਕਿਤੇ ਬਾਹਰ ਚਲੇ ਗਏ ਨੇ, ਜਾਂ ਕਿਤੇ ਹੋਰ ਜ਼ਿਲ੍ਹੇ ਦੇ ਵਿੱਚ ਚਲੇ ਗਏ। ਕਿੱਡੇ ਵੱਡੇ ਦੁੱਖ ਦੀ ਗੱਲ ਹੈ ਯਾਰ। ਇਹ ਦੱਸੋ ਯਾਰ ਕਿ ਹਰ ਵਾਰੀ ਹਰ ਸੈਂਸਸ ਦੇ ਵਿੱਚ ਸਾਡੀ ਆਬਾਦੀ ਤਾਂ ਵੱਧ ਰਹੀ ਹੈ ਤੇ ਸਾਡੀ ਪੰਜਾਬੀ ਬੋਲਣ ਵਾਲਿਆਂ ਦੀ ਤਾਦਾਦ ਘਟ ਰਹੀ ਹੈ। ਤੇ ਫਿਰ ਯਾਰ ਅਸੀਂ ਇਹਦੇ ਤੇ ਪਿੱਟੀਏ ਨਾ, ਬੋਲੀਏ ਨਾ, ਮਰੀਏ ਨਾ, ਤੇ ਅਸੀਂ ਕੀ ਕਰੀਏ? ਸਮਝ ਆਈ ਨਾ ਗੱਲ ਦੀ? 1998 ਦੇ ਵਿੱਚ 58 ਲੱਖ ਆਬਾਦੀ ਸੀ ਤੇ ਪੰਜਾਬੀ ਬੋਲਣ ਵਾਲੇ 44.5% ਸੀ। ਅੱਜ ਪੰਜਾਬ ਦੀ 2017 ਦੇ ਵਿੱਚ ਪੰਜਾਬ ਦੀ ਆਬਾਦੀ ਹੋਈ 80 ਲੱਖ ਤੇ ਪੰਜਾਬੀ ਬੋਲਣ ਵਾਲੇ ਰਹਿ ਗਿਆ ਸਿਰਫ 37%। ਘਟ ਕੇ ਕਿੱਧਰ ਗਿਆ ਉਹ ਪੰਜਾਬੀ? ਉਹਨਾਂ ਆਪਣੀ ਮਾਂ ਬੋਲੀ ਬਦਲ ਲਈ। ਹਰ ਸੈਂਸਸ ਦੇ ਵਿੱਚ ਤੁਸੀਂ ਰਿਕਾਰਡ ਕੱਢ ਕੇ ਵੇਖ ਲਓ, ਹਰ ਸੈਂਸਸ ਦੇ ਵਿੱਚ ਸਰਕਾਰ ਸਾਡੀ ਆਬਾਦੀ ਵੱਧ ਰਹੀ ਹੈ, ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਘਟ ਰਹੀ ਹੈ। ਅਸੀਂ 62% ਤੋਂ 32% ਤੇ ਆ ਗਏ ਹਾਂ। 37% ਤੋਂ ਲੈ ਕੇ 32% ਦੇ ਦਰਮਿਆਨ 'ਚ ਅਸੀਂ ਪਹੁੰਚ ਗਏ ਹਾਂ ਪੰਜਾਬੀ, ਜਿਹੜੇ ਅਸੀਂ ਕਹਿੰਦੇ ਹਾਂ ਕਿ ਅਸੀਂ ਮੈਜੋਰਟੀ ਦੇ ਵਿੱਚ ਹਾਂ। ਇੱਥੇ ਅਸੀਂ ਕਿੱਧਰ ਜਾ ਰਹੇ ਹਾਂ? ਅਸੀਂ ਨਿਆਣੇ ਵੀ 5-5, 6-6 ਜੰਮਦੇ ਪਏ ਹਾਂ। ਇਹ ਨਹੀਂ ਕਿ ਸਾਡੇ ਨਿਆਣੇ ਨਹੀਂ ਹੁੰਦੇ, ਸਾਡੀਆਂ ਬੀਬੀਆਂ ਬਾਂਝ ਨੇ ਜਾਂ ਬੰਦੇ ਬਾਂਝ ਨੇ। ਸਭ ਤੋਂ ਜ਼ਿਆਦਾ ਰੇਸ਼ੋ ਜਿਹੜੀ ਆ ਜਾਂ ਪਸ਼ਤੂਨਾਂ ਦੀ ਹੈ ਤੇ ਜਾਂ ਪੰਜਾਬੀਆਂ ਦੀ ਹੈ, ਬਾਲ ਜੰਮਣ ਦੀ। ਤੇ ਫਿਰ ਅਸੀਂ ਜਾਂਦੇ ਕਿੱਧਰ ਪਏ ਹਾਂ? ਅੱਗੇ ਹੁੰਦਾ ਸੀ ਅਸੀਂ ਦੋਸ਼ ਦਿੰਦੇ ਸੀ ਸਰਕਾਰਾਂ ਨੂੰ ਕਿ ਸਰਕਾਰ ਗਲਤ ਕਰ ਰਹੀ ਆ, ਸਰਕਾਰ ਇਹ ਕਰ ਰਹੀ ਆ ਕਿ ਇਹ ਸੈਂਸਸ 'ਚ ਟਿਕ ਲਵਾਉਂਦੇ ਨਾ ਪੈਨਸਲ ਨਾਲ ਘਰਾਂ ਦੇ ਵਿੱਚੋਂ ਆ ਕੇ, ਤੇ ਲੋਕਾਂ ਨੂੰ ਮਾਈਂਡ ਵਾਸ਼ ਕਰ ਦਿੰਦੇ ਨੇ ਬੰਦੇ ਇਹਨਾਂ ਦੇ। ਠੀਕ ਹੈ, ਬੰਦੇ ਹਾਇਰ ਕੀਤੇ ਹੁੰਦੇ ਨੇ, ਜਾਂ ਇਹ ਆਪੇ ਪੰਫਲੇਟਾਂ ਦੇ ਉੱਤੇ ਬਹਿ ਕੇ ਜਿਵੇਂ ਵੋਟਾਂ ਦੇ ਠੱਪੇ ਲਾਉਂਦੇ ਆ ਵੀ ਇਹ ਆਪੇ ਟਿਕ ਲਾ ਕੇ ਤੇ ਗਾਂਹ ਦੀ ਗਾਂਹ ਤੋੜ ਦਿੰਦੇ ਆ। ਅਸੀਂ ਅੱਗੇ ਇਹ ਸੋਚਦੇ ਹੁੰਦੇ ਸੀ ਵੀ ਇੱਦਾਂ ਹੁੰਦਾ, ਔਰ ਇੱਦਾਂ ਹੋਇਆ ਵੀ।
ਪੰਜਾਬ ਦਾ ਵੋਟ ਬੈਂਕ ਤੋੜਨ ਲਈ, ਪੰਜਾਬ ਦੀ ਆਬਾਦੀ ਘੱਟ ਦਰਸਾਉਣ ਲਈ ਇਹ ਹੋਇਆ ਵੀ। ਲੇਕਿਨ ਅੱਜ ਦੇ ਟਾਈਮ ਦੇ ਵਿੱਚ 2 ਸੈਂਸਸ ਤੋਂ ਡਿਜੀਟਲ ਕਰਤੀ ਉਹਨਾਂ ਨੇ। ਸੈਂਸਸ ਜਿਹੜੇ ਮਰਦਮਸ਼ੁਮਾਰੀ ਸੀ ਨਾ, ਉਹ ਡਿਜੀਟਲ ਕਰਤੀ। ਉਹਨਾਂ ਨੇ ਐਪ ਦਿੱਤਾ ਅਤੇ ਫੋਨਾਂ ਦੇ ਵਿੱਚ ਤੁਸੀਂ ਘਰ ਬੈਠੇ ਆਪਣੀ ਮਾਂ ਬੋਲੀ ਦਾ ਅੰਦਰਾਜ ਯਾਨੀ ਕਿ ਟਿਕ ਕਰ ਸਕਦੇ ਸੀ, ਸ਼ਾਮਲ ਹੋ ਸਕਦੇ ਸੀ। ਅਤੇ ਸਾਡੇ ਪੰਜਾਬੀਆਂ ਨੇ ਘਰ ਬਹਿ ਕੇ ਵੀ ਡਿਜੀਟਲ ਐਪ ਕਰਕੇ ਵੀ ਆਪਣੇ ਜਵਾਕਾਂ ਨੂੰ ਆਪਣੀ ਮਾਂ ਬੋਲੀ ਦੇ ਟਿਕ ਕਰਨ ਤੋਂ ਮਨਾਹੀ ਕੀਤੀ ਵੀ ਨਹੀਂ, ਤੁਹਾਡੀ ਮਾਂ ਬੋਲੀ ਉਰਦੂ ਹੈ, ਉਰਦੂ ਦਾ ਟਿਕ ਕਰੋ। ਹੁਣ ਉਹਦੇ ਵਿੱਚ ਕੋਈ ਬੰਦਾ ਕਿਸੇ ਨਾਲ ਹੇਰਾ ਫੇਰੀ ਨਹੀਂ ਸੀ ਕਰ ਸਕਦਾ। ਇਸੇ ਤਰ੍ਹਾਂ ਮੈਂ ਇਹਨਾਂ ਨੂੰ ਰੋਨਾ ਕਿ ਪੰਜਾਬ ਦੇ ਵਿੱਚ ਬਹਿ ਕੇ ਤੁਸੀਂ ਪੰਜਾਬੀ ਛੱਡੀ ਜਾਂਦੇ ਹੋ, ਜੜ੍ਹਾਂ ਦੇ ਵਿੱਚ ਬਹਿ ਕੇ, ਰੂਟਸ ਦੇ ਵਿੱਚ ਬਹਿ ਕੇ ਤੁਸੀਂ ਰੂਟ ਤੋੜੀ ਜਾਂਦੇ ਹੋ। ਅਫਸੋਸ ਕਿ ਜਦੋਂ ਕੈਨੇਡਾ 'ਚੋਂ ਖਬਰ ਆਈ ਕਿ ਕੈਨੇਡਾ ਦੇ ਵਿੱਚ ਜਿਹੜੇ ਲਹਿੰਦੇ ਪੰਜਾਬ ਦੇ ਪੰਜਾਬੀ ਨੇ, ਉਹਨਾਂ ਨੇ ਆਪਣੀ ਮਾਂ ਬੋਲੀ ਉਰਦੂ ਲਿਖਵਾਉਣ ਲਈ ਇੱਕ ਕੰਪੇਨ ਚਲਾ ਰੱਖੀ ਆ। ਟੀਵੀਆਂ ਦੇ ਉੱਤੇ ਉਹਨਾਂ ਨੇ ਇੱਕ ਪ੍ਰੋਗਰਾਮ ਕੀਤਾ, ਸੋ ਕਾਲਡ। ਉਹ ਢਿੱਲੂ ਜੱਟ ਬੰਦਾ ਸੀ ਸਾਡੇ ਲੈਲਪੁਰ ਦਾ, ਜਿਹੜਾ ਉੱਥੇ ਗਵਾਹੀ ਕਰਦਾ ਪਿਆ ਸੀ, ਆਗੂ ਬਣਿਆ ਹੋਇਆ ਸੀ, ਲੋਕਾਂ ਨੂੰ ਕੰਪੇਨ ਰਾਹੀਂ ਦੱਸ ਰਿਹਾ ਸੀ ਕਿ ਤੁਸੀਂ ਇਸ ਸੈਂਸਸ ਦੇ ਵਿੱਚ ਆਪਣੀ ਬੋਲੀ ਉਰਦੂ ਕਰਵਾਓ, ਪੰਜਾਬੀ ਨਾਲ ਲਿਖਵਾਇਆ ਜੀ। ਹੁਣ ਮੈਨੂੰ ਤੁਸੀਂ ਦੱਸੋ, ਉਹ ਤਾਂ 7 ਸਮੁੰਦਰ ਪਾਰ ਬੈਠੇ ਹੋਏ ਨੇ, 24 ਘੰਟਿਆਂ ਦਾ ਸਫ਼ਰ ਆ ਇੱਥੋਂ ਕੈਨੇਡਾ। ਆਹ ਸਾਡੇ ਘਰਾਂ ਦੇ ਵਿੱਚ ਬੈਠੇ, ਇੱਥੇ ਬੈਠੇ ਪਤਾ ਨਹੀਂ ਕਿੰਨੇ ਲੋਕ, 25 ਤੋਂ 30 ਲੱਖ ਲੋਕ ਆਪਣੀ ਬੋਲੀ ਛੱਡ ਕੇ। ਕਿਉਂ ਵੀ ਪੰਜਾਬੀਓ, ਕੀ ਗੱਲ ਹੈ ਤੁਹਾਨੂੰ? ਕਿਹੜੀ ਐਡੀ ਤੁਹਾਨੂੰ ਦੁਸ਼ਮਣੀ ਬਣ ਗਈ ਆਪਣੀ ਬੋਲੀ ਨਾਲ, ਆਪਣੀ ਹੋਂਦ ਨਾਲ, ਆਪਣੇ ਵਜੂਦ ਨਾਲ? ਮੈਨੂੰ ਤਾਂ ਸਮਝ ਨਹੀਂ ਆਉਂਦੀ। ਅਸਲ 'ਚ ਪ੍ਰੋਬਲਮ ਪਤਾ ਕੀ ਹੈ? ਮੈਂ ਤੁਹਾਨੂੰ ਇੱਕ ਗੱਲ ਦੱਸਦਾ। ਇੱਕ ਤਾਂ ਸਾਡਾ ਮਾਈਂਡ ਵਾਸ਼ ਕੀਤਾ ਗਿਆ ਕਿ ਪੰਜਾਬੀ ਪੇਂਡੂਆਂ ਦੇ ਜਾਹਰਾਂ ਦੀ ਜ਼ੁਬਾਨ ਹੈ। ਬੜੀ ਦੇਰ ਇਹ ਹੋਇਆ, ਗੋਰੇ ਨੇ ਕੀਤਾ, ਗੋਰੇ ਤੋਂ ਬਾਅਦ UPCP ਵਾਲਿਆਂ ਨੇ ਕੀਤਾ, ਫਿਰ ਕਰਾਚੀ ਵਾਲੇ ਭਾਈਆਂ ਨੇ ਕੀਤਾ, ਫਿਰ ਸਾਰਾ ਨਿਜ਼ਾਮ ਇੱਥੇ ਉਰਦੂ ਦੇ ਹੱਥ 'ਚ ਆ ਗਿਆ। ਅਸੀਂ ਉਰਦੂ ਜ਼ੁਬਾਨ ਨੂੰ ਮਾੜਾ ਨਹੀਂ ਕਹਿੰਦੇ, ਨਾ ਸਾਡੀ ਦੁਸ਼ਮਣੀ ਆ, ਅਸੀਂ ਆਪ ਬੋਲਦੇ ਹਾਂ ਜੀ, ਸਦਕੇ ਜਿਹੜੀ ਮਰਜ਼ੀ ਜ਼ੁਬਾਨ ਬੋਲੋ, ਕੋਈ ਪ੍ਰੋਬਲਮ ਨਹੀਂ। ਲੇਕਿਨ ਇਹਨਾਂ ਨੇ ਤਬਾਹੀ ਕੀਤੀ ਸਾਡੀ ਬੋਲੀ ਦੀ। ਬੰਗਾਲੀਆਂ ਨਹੀਂ ਮੰਨਿਆ, ਬੰਗਾਲੀ ਅੱਡ ਹੋ ਗਿਆ। ਮੈਂ ਤੁਹਾਨੂੰ ਦੱਸਦਾ ਵਜ੍ਹਾ ਕੀ ਆ। ਸਭ ਤੋਂ ਵੱਡੀ ਖੇਪ ਉਹ ਹੈ ਜਿਹੜੀ ਬੋਲੀ ਛੱਡੀ ਇਹਨਾਂ ਨੇ। ਜਿਹੜੇ ਲੋਕ ਪਿੰਡਾਂ 'ਚੋਂ ਉੱਠ ਕੇ ਸ਼ਹਿਰਾਂ 'ਚ ਗਏ ਸੀ ਨਾ, ਅਤੇ ਉਹਨਾਂ ਲੋਕਾਂ ਨੂੰ ਨਾ ਆਪਣੀ ਕਲਾਸ ਚੇਂਜ ਕਰਨ ਦਾ ਸ਼ੌਕ ਸੀ। ਪਿੰਡ ਦੇ ਵਿੱਚ ਰਹਿਣ ਵਾਲਾ ਹਰ ਬੰਦਾ ਜਿਹੜਾ ਛੋਟੀ ਬਰਾਦਰੀ ਦਾ, ਉਹਨੂੰ ਇਹ ਚਾਹ ਹੁੰਦਾ ਕਿ ਮੇਰੀ ਬਰਾਦਰੀ ਵੱਡੀ ਹੋਵੇ। ਉਹਨੂੰ ਇਹ ਹੁੰਦਾ ਕਿ ਮੈਂ ਜੱਟ ਹੋਵਾਂ, ਮੈਂ ਰਾਜਪੂਤ ਹੋਵਾਂ, ਮੈਂ ਡੋਗਰ ਹੋਵਾਂ, ਮੈਂ ਰਾਈ ਹੋਵਾਂ, ਮੈਂ ਗੁੱਜਰ ਹੋਵਾਂ, ਮੈਂ ਕੋਈ ਹੋਰ ਮੇਰੀ ਬਰਾਦਰੀ ਹੋਵੇ, ਹੈ ਨਾ। ਅਤੇ ਜਦੋਂ ਉਹਨਾਂ ਨੂੰ ਮੌਕਾ ਮਿਲਦਾ ਨਾ ਫੈਸਿਲਿਟੀਜ਼ ਵਾਸਤੇ, ਇਨਸਾਨੀ ਹਿਜਰਤ ਹੁੰਦੀ ਆ, ਪਿੰਡਾਂ 'ਚ ਲੋਕ ਉੱਠ ਕੇ ਸ਼ਹਿਰਾਂ 'ਚ ਜਾਂਦੇ ਨੇ, ਤਾਂ ਸਭ ਤੋਂ ਪਹਿਲੇ ਜਾ ਕੇ ਉੱਥੇ ਕੀ ਕਰਦੇ ਨੇ? ਆਪਣੀ ਕਾਸਟ, ਸਬ ਕਾਸਟ ਚੇਂਜ ਕਰਦੇ ਨੇ। ਅੱਜ ਮੈਂ ਬਰਾਦਰੀ ਦਾ ਨਾਂ ਨਹੀਂ ਲੈਂਦਾ, ਠੀਕ ਹੈ, ਸਾਡੀ ਸਬ ਕੰਟੀਨੈਂਟ ਦੀਆਂ ਬਰਾਦਰੀਆਂ ਨੇ ਸਾਰੀਆਂ, ਉਹਨਾਂ ਵਿੱਚੋਂ 70% ਰਾਜਪੂਤ ਬਣੇ ਹੋਏ ਨੇ। ਹੁਣ ਜਦੋਂ ਉੱਠ ਕੇ ਬਾਹਰ ਜਾਂਦੇ ਨੇ ਸ਼ਹਿਰਾਂ ਦੇ ਵਿੱਚ, ਉੱਥੇ ਜਾ ਕੇ ਕੀ ਕਰਦੇ ਨੇ? ਸਭ ਤੋਂ ਪਹਿਲਾਂ ਬਰਾਦਰੀ ਬਦਲਦੇ ਨੇ। ਬਰਾਦਰੀ ਬਦਲਣ ਤੋਂ ਬਾਅਦ ਅਗਲੀ ਲੋੜ ਇਹਨਾਂ ਨੂੰ ਹੁੰਦੀ ਹੈ ਕਿ ਆਪਣੀ ਕਲਾਸ ਚੇਂਜ ਕਰਨ ਦੀ। ਹੁਣ ਆਪਣੀ ਕਲਾਸ ਇਹਨਾਂ ਕਿੱਦਾਂ ਚੇਂਜ ਕਰਨੀ ਹੈ? ਪੈਸਾ ਵੀ ਇਹ ਕਮਾ ਲੈਂਦੇ ਨੇ, ਪੈਸਾ ਵੀ ਇਹਨਾਂ, ਜ਼ਾਹਰੀ ਗੱਲ ਪੈਸਾ ਆਉਂਦਾ ਅਤੇ ਸ਼ਹਿਰਾਂ ਵਿੱਚ ਜਾ ਕੇ ਮੂਵ ਹੁੰਦੇ ਨਾ। ਅਤੇ ਆਪਣੀ ਕਲਾਸ ਚੇਂਜ ਕਰਨੀ ਹੈ, ਆਪਣਾ ਲਾਈਫ ਸਟਾਈਲ ਚੇਂਜ ਕਰਨਾ। ਉੱਥੇ ਆਲਰੇਡੀ ਰਹਿ ਰਹੇ ਸ਼ਹਿਰੀਆਂ ਨੂੰ ਇਹ ਦਰਸਾਉਣਾ ਹੈ ਕਿ ਅਸੀਂ ਬਹੁਤ ਮਹੱਜ਼ਬ ਹਾਂ, ਅਸੀਂ ਵੀ ਬੜੇ ਅਮੀਰ ਹਾਂ, ਸਾਡਾ ਲਾਈਫ ਸਟਾਈਲ ਭੈਣ 'ਚੋਂ ਬੜਾ, ਕੋਈ ਡੋਨਲਡ ਟਰੰਪ ਵਾਲਾ ਹੈ, ਕੋਈ ਜਸਟਿਨ ਟਰੂਡੋ ਵਾਲਾ, ਅਸੀਂ ਬਹੁਤ ਟੂਚੇ ਖਾਂ। ਇਹ ਦਰਸਾਉਣ ਲਈ ਇਹਨਾਂ ਜਾਹਲਾਂ ਅਤੇ ਡੰਗਰਾਂ ਨੂੰ ਪਤਾ ਕੀ ਲੱਗਦਾ? ਇਹਨਾਂ ਨੂੰ ਇਹ ਲੱਗਦਾ ਕਿ ਮਾਂ ਬੋਲੀ ਛੱਡਣਾ ਜ਼ਰੂਰੀ ਹੈ। ਸਭ ਤੋਂ ਵੱਡੀ ਪ੍ਰਾਇਓਰਟੀ ਇਹ ਹੈ ਕਿ ਤੁਸੀਂ ਆਪਣੀ ਕਲਾਸ ਨੂੰ ਉੱਤੇ ਲੈ ਕੇ ਜਾਣਾ ਅਤੇ ਬੋਲੀ ਛੱਡ ਦਿਓ, ਅਤੇ ਆਪਣੇ ਬੱਚਿਆਂ ਕੋਲ ਛਡਵਾ ਦਿਓ, ਅਤੇ ਉਹਨਾਂ ਨਾਲ ਬੋਲਣਾ ਹਟ ਜਾਓ, ਉਰਦੂ ਬੋਲਣੀ ਸ਼ੁਰੂ ਕਰ ਦਿਓ। ਇਹਦੇ ਨਾਲ ਤੁਹਾਡੀ ਕਲਾਸ ਹਾਈ ਲੱਗੇਗੀ। ਇੰਗਲਿਸ਼ ਤਾਂ ਇਹਨਾਂ ਨੂੰ ਆਉਂਦੀ ਨਹੀਂ, ਕਿਉਂਕਿ ਪੜ੍ਹੇ ਲਿਖੇ ਇੰਨੇ, ਜਿੰਨਾ ਵੀ ਪੜ੍ਹ ਲੈਣ ਇੱਥੋਂ ਦੇ ਲੋਕ, ਇਹ ਚੱਜ ਸਵਾਦ ਨਾਲ ਇੰਗਲਿਸ਼ ਬੋਲ ਹੀ ਨਹੀਂ ਸਕਦੇ, ਠੀਕ ਹੈ। ਅਤੇ ਜਿੰਨੀ ਕਿ ਇਹ ਬੋਲਦੇ ਨੇ ਉਨੀ ਕਿ ਅਸੀਂ ਵੀ ਬੋਲ ਲੈਂਦੇ, ਲੇਕਿਨ ਅਸੀਂ ਫਿਰ ਵੀ ਕਦੀ ਪ੍ਰਾਇਓਰਟੀ ਨਹੀਂ ਦਿੱਤੀ ਕੰਮਕਾਰ ਨੂੰ, ਠੀਕ ਹੈ। ਸਭ ਤੋਂ ਪਹਿਲਾਂ ਲੋਕ ਆਪਣੀ ਬੋਲੀ ਛੱਡਦੇ ਨੇ ਉੱਥੇ ਜਾ ਕੇ, ਫਿਰ ਅੱਗੇ ਨੁਕਸਾਨ ਹੁੰਦਾ। ਔਰ ਵੱਡੀ ਖੇਪ ਜਿਹੜੀ ਆਈ ਹੈ ਨਾ ਸੈਂਸਸ ਦੇ ਵਿੱਚ, ਜਿਨ੍ਹਾਂ ਦੀ ਰਿਪੋਰਟ ਆਈ, ਉਹ ਇਹੀ ਲੋਕ ਨੇ ਜਿਨ੍ਹਾਂ ਨੇ ਪਿੰਡ ਛੱਡ ਕੇ ਸ਼ਹਿਰਾਂ 'ਚ ਗਏ, ਉੱਥੇ ਜਾ ਕੇ ਨਾ ਬੋਲੀ ਛੱਡੀ। ਦੂਜੀ ਗੱਲ ਹੈ, ਸਾਡੀਆਂ ਅੰਡਰ ਮੈਟ੍ਰਿਕ ਮਾਵਾਂ, 10ਵੀਂ ਫੇਲ ਮਾਵਾਂ, ਉਹ 10ਵੀਂ ਫੇਲ ਮਾਵਾਂ ਕਿ ਜਿਨ੍ਹਾਂ ਨੇ ਮੈਟ੍ਰਿਕ ਤਾਂ ਜਿਨ੍ਹਾਂ ਕੋਲ ਹੋਈ ਨਹੀਂ, ਜਿਨ੍ਹਾਂ ਦੇ ਵਿੱਚ ਇੱਕ ਕੀੜਾ ਮੈਂ ਕਹੂੰਗਾ ਕਿ ਕੀੜਾ ਟੂਚੇ ਖਾਂ ਬਣਨ ਦਾ, ਵੱਡੀਆਂ ਬਣਨ ਦਾ, ਜਿਨ੍ਹਾਂ ਨੇ ਆਪ ਵੀ ਨਾ ਪੰਜਾਬੀ ਬੋਲੀ, ਜਿਨ੍ਹਾਂ ਨੇ ਆਪਣੇ ਜਵਾਕਾਂ ਨੂੰ ਵੀ ਨਾ ਬੋਲਣ ਦਿੱਤੀ। ਪਰਾਈ ਜੰਝ ਤੇ ਆਮਕ ਨੱਚੇ, ਮਹੱਲੇ ਦੇ ਵਿੱਚ ਕਿਸੇ ਦਾ ਵਿਆਹ ਹੋਵੇ, ਨੁੱਕਰ ਤੇ ਖਲੋ ਕੇ ਉਰਦੂ ਬੋਲਦੀਆਂ ਹੋਣਗੀਆਂ, ਐਵੇਂ ਧੱਕੇ ਨਾਲ ਵੀ ਤੂੰ ਕੀ ਦਰਸਾਉਣਾ ਉਹਨਾਂ ਨੂੰ, ਤੇਰਾ ਕੀ, ਉਹ ਤੇਰੇ ਮਾਮੇ ਦਾ ਪੁੱਤ ਦਾ ਵਿਆਹ ਉੱਤੇ, ਹੈ ਨਾ। ਇਹ ਚੀਜ਼ਾਂ ਐਡਾ ਕੰਪਲੈਕਸ, ਐਡਾ ਮਾਈਂਡ ਵਾਸ਼। ਸਮਝਾ ਥੱਕ ਗਏ ਆ। ਉਹ ਜਰਮਨ ਵੱਲ ਵੇਖੋ, ਅਰਬਾਂ ਵੱਲ ਵੇਖੋ, ਚਾਈਨਾ ਵੱਲ ਵੇਖੋ, ਜਾਪਾਨ ਵੱਲ ਵੇਖੋ, ਉਹ ਯਾਰ ਰਸ਼ੀਆ ਵੱਲ ਵੇਖੋ, ਅਫਗਾਨੀਆਂ ਵੱਲ ਵੇਖੋ, ਪਸ਼ਤੂਨਾਂ ਵੱਲ ਵੇਖੋ, ਤੁਹਾਡੇ ਗੁਆਂਢ ਨੇ, ਦੂਰ ਨਾ ਜਾਓ। ਉਹ ਵੇਖੋ ਕਿੱਡੇ ਲੋਕ ਆਪਣੀ ਬੋਲੀ ਬੋਲਦੇ ਨੇ, ਕਿਵੇਂ ਆਪਣੀ ਬੋਲੀ ਨਾਲ ਪਿਆਰ ਕਰਦੇ ਨੇ, ਕਿੱਦਾਂ ਲੋਕ ਆਪਣੇ ਰੂਟਸ, ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਨੇ। ਯਾਰ ਇਹਨਾਂ ਵੱਲ ਵੇਖੋ, ਉਹ ਕੇਰਲਾ ਵਾਲਿਆਂ ਵੱਲ ਵੇਖੋ, ਸਾਊਥ ਇੰਡੀਅਨ ਉਹਨਾਂ ਵੱਲ ਵੇਖੋ,
ਸਮਝਦੇ ਹੀ ਨਹੀਂ, ਮੰਨਦੇ ਹੀ ਨਹੀਂ ਕਿ ਉਹ ਤਰੱਕੀ ਨਹੀਂ ਕੀਤੀ, ਕਿ ਉਹਨਾਂ ਦੀ ਕਲਾਸ ਹਾਈ ਨਹੀਂ ਹੋਈ, ਕਿ ਉਹਨਾਂ ਨੇ ਖੁਦ ਨੂੰ ਮੇਨਟੇਨ ਨਹੀਂ ਕੀਤਾ। ਆ ਪੰਜਾਬੀ ਸਰਦਾਰ ਨੇ ਦੁਨੀਆ ਘੁੰਮ ਲਈ ਇਹਨਾਂ ਨੇ, ਦੁਨੀਆ ਜਿੱਤੀ ਬੈਠੇ, ਪਾਰਲੀਮੈਂਟਾਂ 'ਚ ਬੈਠੇ, ਪਤਾ ਨਹੀਂ ਕਿੱਥੇ ਕਿੱਥੇ ਇਹਨਾਂ ਦੇ ਬਿਜ਼ਨਸ। ਇੱਥੋਂ ਹੀ ਉੱਠ ਕੇ ਗਿਆ ਨਾ, ਸਾਡੇ ਕੋਲੋਂ ਹੀ ਉੱਠ ਕੇ ਗਿਆ ਨਾ ਇਸ ਮਿੱਟੀ 'ਚੋਂ ਹੀ। ਅਤੇ ਇਹ ਸਰਕਾਰ ਉੱਥੇ ਪਾਰਲੀਮੈਂਟਾਂ 'ਚ ਬਹਿ ਕੇ ਵੀ ਪੰਜਾਬੀ ਬੋਲਦੇ ਆ। ਕਿ ਇਹਨਾਂ ਨੂੰ ਕਲਾਸ 'ਚ ਫਰਕ ਨਹੀਂ ਆਉਂਦਾ? ਇਹਨਾਂ ਨੂੰ ਨਹੀਂ ਲੱਗਦਾ ਕਿ ਅਸੀਂ ਪੰਜਾਬੀ ਬੋਲਾਂਗੇ ਸਾਡੀ ਕਲਾਸ ਜਿਹੜੀ ਆ ਉਹ ਸਾਡੀ ਲੋ ਕਲਾਸ ਹੋ ਜਾਏਗੀ, ਅਸੀਂ ਲੀਡਰ ਕਲਾਸ ਨਹੀਂ ਦੇਵਾਂਗੇ। ਸਭ ਤੋਂ ਵੱਡੀ ਤੁਹਾਡੀ ਪ੍ਰੋਬਲਮ ਪਤਾ ਕੀ ਹੈ? ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਜਿਹੜਾ ਬੰਦਾ ਪੰਜਾਬੀਅਤ ਲਈ ਗੱਲ ਕਰਦਾ ਨਾ, ਉਹ ਤੁਹਾਨੂੰ ਜ਼ਹਿਰ ਲੱਗਦਾ, ਉਹ ਤੁਹਾਨੂੰ ਬੁਰਾ ਲੱਗਦਾ, ਕਿਉਂਕਿ ਤੁਹਾਡਾ ਮਾਈਂਡ ਵਾਸ਼ ਛੱਡਾ, ਤੁਸੀਂ ਉਹਨੂੰ ਵੇਖਣਾ ਹੀ ਪਸੰਦ ਨਹੀਂ ਕਰਦੇ। ਤੁਹਾਡੀ ਪ੍ਰਾਇਓਰਟੀ ਨਹੀਂ ਹੈਗੇ ਉਹ ਬੰਦੇ, ਤੁਹਾਡੀ ਪ੍ਰਾਇਓਰਟੀ ਨਹੀਂ ਹੈਗੇ ਉਹ ਸ਼ਾਇਰ ਜਿਨ੍ਹਾਂ ਪੰਜਾਬ 'ਤੇ ਲਿਖਿਆ, ਤੁਹਾਡੀ ਪ੍ਰਾਇਓਰਟੀ ਨਹੀਂ ਹੈਗੀ ਪੰਜਾਬ ਦੀ ਹਿਸਟਰੀ, ਤੁਹਾਡੀ ਪ੍ਰਾਇਓਰਟੀ ਨਹੀਂ ਹੈਗੀ ਜਿਹੜਾ ਬੰਦਾ ਅੱਜ ਪੰਜਾਬ 'ਤੇ ਗੱਲ ਕਰ ਰਿਹਾ। ਤੁਹਾਡੀ ਪ੍ਰਾਇਓਰਟੀ ਹੈ ਪੂਰਾ ਪਾਕਿਸਤਾਨ ਅਤੇ ਪੂਰੀ ਮੁਸਲਿਮ ਉਮਾ। ਜੀ ਸਦਕੇ ਰੱਖੋ, ਰੱਖਣਾ ਵੀ ਚਾਹੀਦਾ, ਪਰ ਆਪਣੇ ਰੂਟਸ ਨੂੰ ਤਾਂ ਛੱਡੋ ਯਾਰ। ਪਹਿਲਾਂ ਆਪਣੀ ਗੰਢੜੀ ਤਾਂ ਬੰਨੋ, ਸਿਆਣੇ ਕਹਿੰਦੇ ਹੁੰਦੇ ਨੇ। ਮੇਰੀ ਘਰ 'ਚ ਗੰਢੜੀ ਬਣੀ ਵੇ ਨਾ, ਅਤੇ ਮੈਂ ਸੋਲਵ ਕਰਨ ਚਲਾ ਜਾਵਾਂ ਪਿੰਡ ਦੀਆਂ ਲੜਾਈਆਂ। ਮੈਂ ਬਾਹਰ ਪਰੇ ਪੰਚਾਇਤਾਂ ਕਰਦਾ ਫਿਰਾਂ, ਅਤੇ ਘਰ ਮੇਰੀ ਮਾਂ ਮੇਰੇ ਨਾਲ ਚੱਜ ਨਾਲ ਨਾ ਬੋਲਦੀ ਹੋਵੇ, ਮੇਰਾ ਭਰਾ ਮੇਰੇ ਨਾਲ ਬਹਿ ਕੇ ਰੋਟੀ ਨਾ ਖਾਂਦਾ ਹੋਵੇ, ਘਰ ਦੇ ਵਿੱਚ ਮੇਰੀ ਕੋਈ ਇੱਜ਼ਤ ਨਾ ਹੋਵੇ। ਹੈਂ, ਆਹ ਚੱਕਰ ਹੈ। ਪਹਿਲਾਂ ਆਪਣੀ ਗੰਢੜੀ ਬੰਨੋ, ਫਿਰ ਪੂਰੀ ਮੁਸਲਿਮ ਉਮਾ, ਬਰਮਾ, ਕਸ਼ਮੀਰ ਅਤੇ ਇਹਨਾਂ ਸਾਰਿਆਂ ਫਲਸਤੀਨ ਅਤੇ ਸ਼ਾਮ, ਇਹਨਾਂ ਦੀ ਪਰੇਸ਼ਾਨੀ ਲੈ ਲਿਆ ਜੇ। ਪਹਿਲਾਂ ਆਪਣੇ ਰੂਟਸ ਨਾਲ ਜੁੜੋ, ਫਿਰ ਪੂਰੇ ਪਾਕਿਸਤਾਨ ਦੀ ਪਰੇਸ਼ਾਨੀ ਲੈ ਲਿਆ ਜੇ। ਤੁਸੀਂ ਤਾਂ ਆਪਣੀ ਬੋਲੀ ਦੇ ਨਹੀਂ, ਆਪਣੇ DNA ਦੇ ਨਹੀਂ, ਆਪਣੇ ਰੂਟਸ ਦੇ ਨਹੀਂ, ਆਪਣੀ ਇਸ ਧਰਤੀ ਦੇ ਨਹੀਂ ਜਿਹਨੇ ਤੁਹਾਨੂੰ ਖਵਾਇਆ, ਜਿਹਨੇ ਤੁਹਾਨੂੰ ਪਹਿਚਾਣ ਦਿੱਤੀ ਹੈ, ਜਿਹਨੇ ਤੁਹਾਨੂੰ ਹੜੱਪਾ ਸਿਵਲਾਈਜੇਸ਼ਨ ਦਾ ਨਾਂ ਦਿੱਤਾ। ਤੁਸੀਂ ਉਸ ਧਰਤੀ ਦੇ ਨਹੀਂ ਹੋਏ ਅਤੇ ਤੁਸੀਂ ਕਿਸੇ ਤੀਸਰੇ ਦੇ ਹੋ ਜਾਓਗੇ? ਤੁਸੀਂ ਕਦੀ ਨਹੀਂ ਹੋ ਸਕਦੇ ਕਿਸੇ ਦੇ। ਸਮਝ ਆਈ ਨਾ? ਸ਼ਰਮ ਕਰੋ ਤੁਹਾਨੂੰ, ਤੁਸੀਂ ਆਪਣੀ ਬੋਲੀ ਛੱਡੀ ਜਾ ਰਹੇ ਹੋ ਯਾਰ। ਅੱਛਾ, ਕਮਾਂਦ ਲਾਉਣ ਦਾ ਨਾ ਕਈ ਵੀਰ ਜਿਹੜੇ ਬਾਹਰ ਬੈਠੇ ਆ ਨਾ, ਆਪਣੇ ਜਿਹੜੇ ਇੱਥੇ ਪੰਜਾਬ ਨਹੀਂ ਆਏ, ਉਹ ਅਕਸਰ ਮੇਰੇ ਕੋਲ ਨਾ ਅੱਗੇ ਵੀ ਗੱਲਾਂ ਕਰਦੇ ਰਹਿੰਦੇ ਨੇ ਕਮਾਂਦ ਦੀਆਂ, ਤੋਂ ਮੈਨੂੰ ਪੁੱਛਦੇ ਰਹਿੰਦੇ ਨੇ ਕਿ ਯਾਰ ਕਮਾਂਦ ਲੱਗਦਾ ਕਿਵੇਂ, ਬਿਜਾਈ ਕਿਵੇਂ ਹੁੰਦੀ ਹੈ, ਜਿਹੜੇ ਆਪਣੇ ਪੰਜਾਬ ਨਿਆਣੇ ਨਹੀਂ ਆਏ। ਅਤੇ ਮੈਂ ਉਹਨਾਂ ਨੂੰ ਦੱਸ ਦਿਆਂ ਕਿ ਇਹ ਬਾਬੇ ਨੂੰ ਲੱਗਾ ਖੜਾ ਕਮਾਂਦ, ਠੀਕ ਹੈ। ਇਹ ਕਮਾਂਦ ਉਹ ਹੈ ਜਿਹੜਾ ਅਸੀਂ ਇੱਦਾਂ ਇੱਕ ਸਾਲ ਖੇਲਾਂ ਕੱਢ ਕੇ, ਇੱਦਾਂ ਜ਼ਮੀਨ ਤਿਆਰ ਕਰਕੇ, ਵਾਹ ਕੇ, ਐਂ ਖੇਲੀਆਂ ਕੱਢ ਕੇ, ਠੀਕ ਹੈ, ਬੰਨੇ ਕੱਢ ਕੇ, ਅਤੇ ਵਿੱਚ ਅਸੀਂ ਆਹ ਜਿਹੜਾ ਗੰਨਾ ਆ ਨਾ, ਆਹ ਗੰਨਾ, 1 ਮਿੰਟ ਖਲੋ ਜਾ, ਆਉਂਦਾ ਪਿਆ। ਆਹ ਜਿਹੜਾ ਗੰਨਾ, ਇਹਨੂੰ ਵੱਢ ਕੇ ਇਹਦੀ ਜਿਹੜੀ ਅੱਖ ਆ ਨਾ, ਆਹ ਅੱਖ ਮੈਂ ਤੁਹਾਨੂੰ ਵਿਖਾ ਦਿਆਂ, ਆਹ ਜਿਹੜੀ ਅੱਖ ਇਹਨੇ ਫੁੱਟਣਾ ਹੁੰਦਾ। ਯਾਨੀ ਕਿ ਇੱਕ ਇੱਥੋਂ ਮਾਰਨੀ ਟੋਕੀ, ਇੱਕ ਮਾਰਨੀ ਇੱਥੋਂ, ਯਾਨੀ ਕਿ 2 ਜਾਂ 3 ਅੱਖਾਂ ਰਹਿਣ। ਐਡੀ ਗੁੱਲੀ ਬਣਾ ਕੇ ਨਾ ਐਂ ਰੱਖ ਦੇਣੀ ਹੈ ਵਿੱਚ ਖਾਲੀ ਦੇ, ਇੱਦਾਂ ਰੱਖ ਕੇ ਉੱਤੇ ਇੱਦਾਂ ਪੈਰ ਨਾਲ ਪੋਲੀ ਮਿੱਟੀ ਪਾ ਦੇਣੀ, ਇੱਦਾਂ ਪਾਉਂਦੇ ਜਾਣਾ। ਇਹ ਲੱਗ ਜਾਂਦਾ ਲਾਵਾਂ ਕਮਾਂਦ ਨੂੰ ਕਹਿੰਦੇ ਆ। ਮੁੜ ਕੇ ਇੱਕ ਵਾਰੀ ਵੱਢਿਆ ਜਾਂਦਾ ਉੱਤੋਂ, ਜਦੋਂ ਇੱਕ ਵਾਰੀ ਵੱਢਿਆ ਜਾਂਦਾ, ਸੁੱਟਿਆ ਜਾਂਦਾ ਮਿੱਲ ਦੇ ਵਿੱਚ, ਫਿਰ ਦੁਬਾਰਾ ਫਿਰ ਫੋਟ ਕਰਦਾ, ਮਤਲਬ ਕਿ ਦੁਬਾਰਾ ਤੁਹਾਨੂੰ ਲਾਉਣਾ ਨਹੀਂ ਪੈਂਦਾ, ਦੁਬਾਰਾ ਫਿਰ ਇਹ ਫੋਟ ਕਰਦਾ, ਫਿਰ ਪੂਰਾ ਸਾਲ ਨੂੰ ਪਾਣੀ ਲੱਗਦੇ ਆ, ਸਾਲ ਦੀ ਮਿਹਨਤ ਹੁੰਦੀ ਆ, ਦੁਬਾਰਾ ਫੁੱਟ ਪੈਂਦਾ। ਅਤੇ ਫਿਰ ਆਹ ਵੇਖੋ, ਆਹ ਸਾਡੀ ਦੁਬਾਰਾ ਫੋਟ ਹੋਈ ਆ। ਪਹਿਲਾਂ ਅਸੀਂ ਇੱਕ ਵਾਰੀ ਇੱਦਾਂ ਇਹ ਲਾਇਆ ਸੀ, ਫਿਰ ਅਸੀਂ ਵੱਢ ਕੇ ਸੁੱਟਤਾ, ਫਿਰ ਇਹ ਪਿੱਛੋਂ ਦੁਬਾਰਾ ਫੁੱਟ ਪਿਆ, ਅਸੀਂ ਉਹਨੂੰ ਖੁਰਾਕ ਪਾ ਕੇ ਤਿਆਰ ਕਰ ਲਿਆ। ਹੁਣ ਇਹ ਵੀ ਇਸੇ ਤਰ੍ਹਾਂ ਹੀ ਆ। ਇਹ ਆ ਜਿਹੜਾ ਕਮਾਂਦ ਖੜਾ ਆ ਨਾ, ਹੁਣ ਅਸੀਂ ਬੀਜ ਲਾਉਣਾ, ਉੱਧਰੋਂ ਵੱਢ ਕੇ ਇਹ ਖੇਲਾਂ ਦੇ ਵਿੱਚ ਲਾ ਕੇ ਇੱਦਾਂ, ਯਾਨੀ ਕਿ ਇੱਕ ਗੁੱਲੀ ਇੱਥੇ ਸੁੱਟੀ ਆ ਨਾ, ਮੁੰਡੇ ਆਉਂਦੇ ਸੁੱਟਣਗੇ, ਤੁਹਾਨੂੰ ਵਿਖਾਊਂਗਾ, ਅਤੇ ਫੁੱਟ ਦਾ ਫਾਸਲਾ ਰੱਖ ਕੇ ਐਂ ਸੁੱਟੀ ਜਾਣਾ, ਜਾਂ ਪੈਰ ਦਾ ਫਾਸਲਾ ਰੱਖ ਕੇ ਨਾ, ਇੱਕ ਪੈਰ ਦਾ, ਅਤੇ ਗੁੱਲੀ ਸੁੱਟੀ ਆਉਣੀ ਆ, ਅਤੇ ਅੱਗੇ ਤੁਰਿਆ ਜਾਣਾ। ਇਸੇ ਤਰ੍ਹਾਂ ਪੋਲੀ ਉੱਤੇ ਮਿੱਟੀ ਪਾਉਂਦਾ ਜਾਣਾ, ਅਤੇ ਮੁੜ ਕੇ ਇਹਨੂੰ ਸ਼ੁਰੂ ਹੋ ਜਾਣੇ ਆ ਪਾਣੀ ਲੱਗਦਿਆਂ ਸਾਰੀ, ਉਹਨੂੰ ਪਾਣੀ ਸ਼ੁਰੂ ਹੋ ਜਾਂਦਾ ਮੂੰਜੀ ਵਾਂਗੂ, ਚੌਲਾਂ ਵਾਂਗੂ। ਅਤੇ ਫਿਰ ਬਸ ਧਰਤੀ ਚੰਗੀ ਹੋਵੇ ਤਾਂ ਪਾਣੀ ਘੱਟ ਲੱਗਦੇ ਆ, ਧਰਤੀ ਪਾਣੀ ਪੀਣ ਵਾਲੀ ਹੋਵੇ ਤਾਂ ਫਿਰ ਪਾਣੀ ਬਹੁਤ ਲੱਗਦੇ ਆ। ਸਾਡੀ ਧਰਤੀ ਪਾਣੀ ਪੀ ਜਾਂਦੀ ਹੈ, ਨਾਲੇ ਪਾਣੀ ਦਾ ਵੀ ਕੋਈ ਫਰਕ ਹੁੰਦਾ। ਨਹਿਰੀ ਪਾਣੀ ਜਿਹੜੇ ਆ ਨਾ ਉਹ ਵਧੀਆ ਰਹਿੰਦੇ, ਟਿਊਬਲਾਂ ਦੇ ਪਾਣੀ ਥੋੜ੍ਹੇ ਖਾਰੇ ਹੁੰਦੇ ਆ। ਲੇਕਿਨ ਹੁਣ ਟਰਪੈਨਾਂ ਆ ਗਈਆਂ, 500 ਫੁੱਟ 600 ਫੁੱਟ 'ਤੇ ਬੋਰ ਹੁੰਦੇ ਪਏ, ਅਤੇ ਥੱਲੋਂ ਮਿੱਠੇ ਪਾਣੀ ਨਿਕਲਦੇ ਪਏ। ਟਰਪੈਨਾਂ ਲੱਗੀਆਂ ਉੱਥੇ, ਟਿਊਬਲ ਨਹੀਂ, ਟਰਪੈਨਾਂ ਵੱਡੀਆਂ ਮੋਟਰਾਂ, ਅਤੇ ਉਹ ਸਰਕਾ 6 ਦੀਆਂ ਨਾਲਾਂ, ਉਹਨਾਂ ਦਾ ਪਾਣੀ ਮਿੱਠਾ, ਅਤੇ ਫਿਰ ਉਹ ਜਿਹੜਾ ਸੱਟ ਕੱਢ ਜਾਂਦਾ। ਵੀ ਹੁਣ ਮੈਂ ਕਮਾਦ ਵੱਡੇ ਨੂੰ ਨਾ ਪਾਣੀ ਲਾਏ ਨੂੰ ਹੋ ਗਿਆ ਮੈਨੂੰ 12-13 ਦਿਨ, ਅਤੇ ਹਾਲੇ ਮੈਂ ਵਿੱਚ ਵੜ ਕੇ ਵੇਖਿਆ ਕਮਾਦ ਵੱਤਰ ਹੈ ਜ਼ਮੀਨ, ਮਤਲਬ ਕਿ ਥੋੜੀ ਗਿੱਲੀ ਹੈ। ਠੀਕ ਹੈ, ਉਰਾ ਗੱਲ ਸੁਣ, ਰੋਡੇ ਗਲਤ ਸੁਣ, ਰੋਡੇ ਮੈਂ ਖੇਲਿਆ। ਜਦੋਂ ਤੂੰ ਰੋਡੇ ਗਿਆ ਉਦੋਂ ਕਿਵੇਂ ਗਿਆ ਸੀ, ਕੀ ਹੋਇਆ ਇੱਥੇ? ਆ ਭਾਈ ਦੇ ਨਾਲ ਇੱਥੇ ਬਹਿ ਤਾਂ ਸਹੀ, ਬਹਿ ਥੱਲੇ ਬਹਿ।
ਅੱਛਾ ਰੋਡੇ ਜਦੋਂ ਗਿਆ ਉਦੋਂ ਕੀ ਹੋਇਆ ਸੀ? ਰਾਹ ਭੁੱਲ ਗਿਆ ਸੀ। ਕਿੱਧਰ ਨੂੰ ਚਲਾ ਗਿਆ ਸੀ? ਉਧਰ ਨੂੰ ਚਲੇ ਗਏ ਨਹੀਂ ਰੋਡਾ ਤਾਂ ਇੱਧਰ ਹੈ ਤੇ ਤੂੰ ਰਾਈਵਿੰਡ ਕਿਉਂ ਚਲਾ ਗਿਆ ਸੀ? ਭੁੱਲ ਗਿਆ ਸੀ ਰਾਹ। ਬੰਨਿਆ ਕਿੰਨੇ ਸੀ ਤੈਨੂੰ? ਰਾਹ ਬੰਨਿਆ ਕਿੰਨੇ ਹੈ? ਮੈਂ ਛੱਡੂਗਾ। ਹਾਂ ਚੱਲ। ਇਹ ਬੰਦਾ ਸਰਕਾਰ ਗਿਆ ਰੋਡੇ। ਰੋਡਾ ਪਿੰਡ ਹੈ ਫੈਸਲਾਬਾਦ ਦੇ ਕੋਲ। ਉਹ ਇੱਧਰ ਹੈ ਇਸ ਸਾਈਡ ਤੇ। ਇਹ ਸਰਕਾਰ ਉੜੀ ਲਾਹੌਰ ਜਾ ਵੜੇ ਰਾਈਵਿੰਡ। ਇੱਧਰ ਆ ਹਾਂ ਨਹੀਂ ਅਗਵਾ ਕਰ ਲਿਆ ਤੈਨੂੰ ਕਿਸੇ ਨੇ ਹੈਂ? ਹਾਸੇ ਤੋਂ ਅੱਛਾ ਅੱਛਾ ਬਾਬੇ ਉਹ ਵੱਢੀ ਜਾਣਾ ਸ਼ੁਰੂ ਹੋ ਗਿਆ ਜੇ ਕਮਾਨ ਤੇ ਇਹਦੇ ਚ ਲੱਗਣਾ। ਇਹ ਲੱਗ ਚੁੱਕਿਆ ਤੇ ਇਹਨੂੰ ਲੱਗਦਾ ਪਿਆ ਪਾਣੀ। ਆਹੋ ਮਗਰੋਂ ਛਿੱਲਣ। ਜਾਂਦੇ ਨਾ ਕਿੱਥੇ? ਮੈਂ ਸੀ ਅੱਜ ਵਾਲੀਬਾਲ ਦਾ। ਕਿੱਥੇ? ਹਾਸੀ ਚੋ। ਓਏ ਉਹ ਕਿਹੜਾ ਕੱਲ ਜਿੱਤ ਗਿਆ ਨੇ ਉਹ? ਹਾਂ ਉਹ ਲੂਣੇ ਜਿੱਤ ਨਹੀਂ ਗਿਆ ਅੱਜ ਫਾਈਨਲ? ਉਹ ਲੂਣੇ ਜਿੱਤ ਤਾਰੀ ਹੋ ਰਹੀ। ਹਾਂ ਆਇਆ ਗੱਲ ਕਰੀ ਗੱਲ ਕਰੀ। ਹਾਂ ਕਿੱਧਰ ਲਈ ਜਾਣਾ ਬੀ ਚੱਕ ਕੇ? ਉਹ ਕਿੱਥੇ ਉੱਥੇ? ਉਹ ਤੁਹਾਡੇ ਤੇ ਹੱਸਦਾ ਹੀ ਰਹਿਣਾ। ਕਮਾਲ ਚਲੀਂਦਾ ਪਿਆ। ਸਰਕਾਰ ਆ ਜਿਹੜੇ ਪੱਤਰ ਨੇ ਨਾ ਇਹਨਾਂ ਦੀ ਮੰਗ ਹੁੰਦੀ ਆ ਸਰਦੀਆਂ ਦੇ ਵਿੱਚ। ਇਹ ਉਦੋਂ ਚਾਚਾ ਪੂਲਾ ਕਿੰਨੇ ਦਾ ਵੇਚਦੇ? 55 ਦਾ ਕਿ 50 ਦਾ? 180 ਦਾ ਪੂਲਾ ਜਿਹੜੇ ਉੱਤੋਂ ਪਾਂਦ ਲੈਂਦੇ ਪਹਿਲਾਂ ਤਾਂ ਹੁਣ ਇਹਨਾਂ ਨੂੰ ਪੁੱਛਦੇ ਕੋਈ ਨਹੀਂ ਵਿਚਾਰੇ ਇੱਥੇ ਸੁੱਕ ਜਾਣਦੇ ਕਿਉਂਕਿ ਚਰੀਆਂ ਵਾਧੂ ਨਾਲ ਡੰਗਰ ਖਾਂਦੇ ਕੋਈ ਨਹੀਂ। ਹੁਣ ਡੰਗਰ ਹੁਣ ਖਾਂਦੇ ਕੋਈ ਨਹੀਂ ਗੇ। ਹਾਂ ਸਰਕਾਰ ਇਹਦੇ ਤੇ ਮਿਹਨਤ ਬੜੀ ਆ। ਵੱਢਿਆ ਪਹਿਲਾਂ ਵੱਢ ਕੇ ਮੁੜ ਛਿੱਲਿਆ। ਆਹ ਗੰਨੇ ਪੂਰੇ ਪੂਰੇ ਵਿੱਚੋਂ ਕੱਢੇ ਨੇ। ਇਹ ਚੈੱਕ ਕਰੋ। ਤੇ ਉਸ ਤੋਂ ਬਾਅਦ ਹਟ ਕੇ ਪਾਂਦ ਅੱਗੋਂ ਲਾਉਣੇ ਨੇ। ਫਿਰ ਇਹ ਉੱਥੇ ਜਾਣਾ। ਉੱਥੇ ਪਰਛੀਆਂ ਨਾਲ ਇਹਨਾਂ ਦੇ ਟੋਟੇ ਹੋਣੇ ਨੇ ਜਿਵੇਂ ਤੁਹਾਨੂੰ ਅੱਗੇ ਦੱਸਣ। 2-2 3-3 ਅੱਖਾਂ ਜਿਹੜੀਆਂ ਛੱਡਣੀਆਂ ਨੇ। ਤੇ ਫਿਰ ਇਹ ਮੈਂ ਤੁਹਾਨੂੰ ਲੱਗਿਆ ਹੋਣਾ ਇੱਥੇ ਸੈਂਪਲ ਦੇ ਤੌਰ ਤੇ। ਆਹ ਵੇਖੋ ਆਹ ਟੂਟੀਆਂ ਸੱਟੀਆਂ ਪਈਆਂ ਨਾ। ਇੱਦਾਂ ਹੀ ਟੂਟੀਆਂ ਸੁੱਟਣੀਆਂ ਨੇ। ਇਹ ਤਾਂ ਥੋੜ੍ਹੀਆਂ ਬਾਹਲੀਆਂ ਨੇੜੇ ਨੇ। ਇੰਨੇ ਫਰਕ ਤੇ ਲਾ ਲਾ ਥੋੜ੍ਹੇ ਫਰਕ ਤੇ ਇੱਦਾਂ। ਤੇ ਉੱਤੇ ਪੋਲੀ ਫਿਰ ਮਿੱਟੀ ਪਈ ਜਿਹੜੀ। ਫਿਰ ਉਹਨੂੰ ਲੱਗ ਜਾਣਾ ਪਾਣੀ। ਪਾਣੀ ਲੱਗਣ ਤੋਂ ਬਾਅਦ ਫਿਰ ਕੰਮ ਇਹਦਾ ਚੱਲ ਪੈਣਾ ਜੀ। 20 ਦਿਨਾਂ 'ਚ ਮਹੀਨੇ ਦੇ ਫੁੱਟ ਪੈ ਗਿਆ ਤੇ ਚੱਲ ਸਾਰਾ ਸਾਲ ਪਾਣੀ ਲਾਈਓ ਖਾਦਾ ਪਾਈਓ ਗਾਰਾਂ ਪਾਈਓ ਲੱਗੇ ਚਲੋ। ਉਹ ਦੁਬਾਰਾ ਦੱਸ ਕੀ ਲਿਆਉਣਾ? ਕੀ ਸਮੋਸੇ? ਤੈਨੂੰ ਪਕੌੜਾ ਦੇਣਾ ਪਕੌੜਾ। ਬਾਕੀਆਂ ਦੇ ਸਮੋਸੇ ਤੈਨੂੰ ਪਕੌੜਾ। ਉਬਲਿਆ ਆ। ਮੈਂ ਚੱਲਿਆ ਯਾਰ ਪਿੰਡ ਇਹਨਾਂ ਵਾਸਤੇ ਨਾ ਚਾਹ ਪਕੌੜੇ ਲੈ ਆਵਾਂ ਤੇ ਫਿਰ ਬਾਕੀ ਦੀ ਗੱਲਬਾਤ ਕਰਦੇ ਹਾਂ। ਓਕੇ ਬਾਏ ਅੱਲਾ ਵਾਲੇ।